ਤੇ ਜਦੋਂ ਸਾਡੀ ਇਦਾਂ ਆਉਂਦੀਆਂ ਵੱਡੀ ਸਮਝਦੇ ਹੋ ਨਾ ਸਾਡਾ ਜਿਹਨੂੰ ਹੁਣ ਜਿਹੜੀ ਲੰਘ ਗਈ ਇਦਾਂ ਬਰਾਤਾਂ ਕੋ ਤੁਹਾਡੇ ਵੱਲ ਚੀਜ਼ਾਂ ਚ ਆਉਂਦੀਆਂ ਨੇ ਜੀ ਆਉਂਦੀਆਂ ਜਿਹੜੇ ਖਾਂਦੇ ਪੀਂਦੇ ਨੇ ਸਾਨੂੰ ਵੀ ਦਿੰਦੇ ਨੇ ਕਈ ਈਦ ਵੀ ਦੇ ਦਿੰਦੇ ਨੇ। ਅੱਛਾ ਅੱਛਾ ਕਿੰਨੀ ਲਾਈ ਜੇ ਮੁੰਜੀ ਹੁਣ ਤੱਕ? ਵੀਗਾ ਲਾ ਕੇ ਪੜਕਾਤਾ ਵੀਗਾ ਵਾਹ ਜੀ ਸਵੇਰ ਦਾ ਸਵੇਰ ਦਾ ਲਾਣੀ ਸੌਖੀ ਤਰ੍ਹਾਂ ਵਾਸਤੇ ਮੁੰਜੀ। ਅੱਛਾ ਭਾਈ ਆਪਣੀ ਲਾ ਰਹੇ ਕਿਸੇ ਦੀ? ਅੱਛਾ ਕਿਸੇ ਦੀ ਲਾ ਰਹੇ ਸਹੀ ਸਹੀ ਦਿਹਾੜੀ ਤਾਂ ਪਾ ਸਹੀ ਸਹੀ ਕਿਸੇ ਮੁਸਲਮਾਨ ਦੀ ਹੈ ਆਪਣੇ ਪਿੰਡ ਦੇ ਵਿੱਚ ਜਿਹੜਾ ਆਪਣਾ ਤੁਹਾਡੇ ਜਿਹੜੇ ਮੁਸਲਮਾਨ ਜਿੰਨੇ ਵੀ ਇੱਥੇ ਰਹਿੰਦੇ ਨੇ ਜ਼ਾਹਿਰ ਬਾਤ ਤੁਸੀਂ ਇਕੱਲੇ ਘਰ ਰਹਿ ਰਹੇ ਇੱਥੇ ਪਿੰਡ ਦੇ ਵਿੱਚ ਆਨ ਕੈਮਰਾ ਤੁਹਾਨੂੰ ਪੁੱਛਣਾ ਚਾਹਨਾ ਮੈਂ ਵੀਡੀਓ ਕਿਤੇ ਕੱਟਦਾ ਨਹੀਂ ਤੁਹਾਡੇ ਦਿਲ 'ਚ ਜੋ ਵੀ ਆ ਉਹ ਤੁਸੀਂ ਮੈਨੂੰ ਸਵਾਲ ਆਪਣੇ ਪਿੰਡ ਦੇ ਜਿਹੜੇ ਮੁਸਲਮਾਨ ਨੇ ਜਿੰਨੇ ਵੀ ਅਲਹਮਦੁਲਿਲਾ ਮੁਸਲਮਾਨ ਬਿਲਕੁਲ ਤੁਸੀਂ ਸਾਡੇ ਵੀਰੋ ਕੋਈ ਮਸਲਾ ਹੈ ਸਾਡੇ ਪਾਕਿਸਤਾਨੀ ਹੋ ਤੇ ਮੈਨੂੰ ਇਹ ਦੱਸਿਆ ਕਿ ਤੁਹਾਡੇ ਪਿੰਡ ਦੇ ਜਿੰਨੇ ਮੁਸਲਮਾਨ ਨੇ ਇਸ ਟਾਈਮ ਨਾਲ ਤੁਹਾਡਾ ਰਵੱਈਆ ਕਿਵੇਂ ਦਾ ਕੋਈ ਧਰਮ ਦੇ ਲੈ ਕੇ ਤੁਸੀਂ ਹਿੰਦੂ ਧਰਮ ਦੇ ਉੱਤੇ ਅਰਫਾਨ ਚ ਤੁਹਾਡੇ ਅੱਬੇ ਦਾ ਨਾਂ ਜਿਹੜਾ ਬਾਬਾ ਮੰਗਾ ਦਾਸ ਦਾ ਇੰਟਰਵਿਊ ਕੀਤਾ ਤੇ ਮੁੰਡਿਆਂ ਦਾ ਨਾਂ ਕੋਈ ਇਹਦਾ ਨਾਂ ਹੈਗਾ ਜੋਗਿੰਦਰ ਸਿੰਘ ਇਹਦਾ ਨਾਂ ਭਗਤ ਸਿੰਘ ਇਹਦਾ ਨਾਂ ਪੂਰਨ ਸਿੰਘ ਤੇ ਬੁਰਾ ਨਾ ਮਨਾਏ ਦੇ ਸਾਨੂੰ ਕਮੈਂਟ ਬੜੇ ਕਰਦੇ ਕਿ ਆਪ ਹਿੰਦੂ ਨੇ ਕੋਈ ਸਿੱਖ ਨਹੀਂ ਦਾ ਕੋਈ ਰੀਜ਼ਨ ਇਸ ਪਿੰਡ ਦੇ ਵਿੱਚ ਉਹਨਾਂ ਦੀ ਕੋਈ ਘਰ ਰਹਿ ਰਿਹਾ ਬਾਕੀ ਸਾਰੇ ਮੁਸਲਮਾਨ ਨੇ ਬਹੁਤ ਤਗੜਾ ਪਿੰਡ ਤੇ ਕੁਝ ਜਿਹੜੇ ਸਾਈਆਂ ਦੇ ਘਰ ਨੇ ਤੇ ਬਾਬਾ ਜੀ ਦੇ ਜਿਹੜੇ ਮੁੰਡੇ ਨੇ ਅੱਗੋਂ ਪੋਤਰੇ 20 21 22 23 24 ਸਾਲ ਦੇ ਨੇ ਤਿੰਨ ਮੁੰਡੇ ਉਹਦੇ ਜਗਤ ਸਿੰਘ ਭਗਤ ਸਿੰਘ ਤੇ ਪੂਰਨ ਸਿੰਘ ਉਹ ਅੱਗੋਂ ਜਿਹੜੇ ਸਿੱਖ ਸਰਦਾਰ ਨੇ ਤੇ ਅਸੀਂ ਆਏ ਸੀ ਸਾਨੂੰ ਚੜ੍ਹਦੇ ਪੰਜਾਬੋਂ ਬੜੇ ਕਮੈਂਟਸ ਜਿਹੜੇ ਸਾਡੇ ਦੇਸ਼ ਪ੍ਰਦੇਸ਼ ਰਹਿਣ ਵਾਲੇ ਪੰਜਾਬੀ ਵੀਰ ਸਾਨੂੰ ਬੜੇ ਮੈਸੇਜ ਕਰਨ ਦੇ ਹਾਂ ਕਮੈਂਟਸ ਵੀ ਉਹਨਾਂ ਕੀਤੇ ਸਾਨੂੰ ਬਲਕਿ ਉਹਨਾਂ ਨੇ ਜਿਹੜੇ ਨੇ WhatsApp ਤੇ ਕਾਲਾਂ ਵੀ ਕੀਤੀਆਂ ਕਿ ਯਾਰ ਜਾ ਕੇ ਦੁਬਾਰਾ ਉਹਨਾਂ ਦਾ ਇੰਟਰਵਿਊ ਕਰੋ। अस्सलाम वालेकुम जी सत श्री अकाल मैं तुहाडा वीर मुहम्मद तनवीर नाज़रीन पिंड पहुंचे जी फैसलाबाद एक पिंड है 47 तो पहले इस पिंड विच बड़े सिख हिंदू रहिंदे सन जिहड़े जदों उजाड़ा होया तो सारे उजड़ के इत्थों कोई चढ़दे पंजाब चले गए कोई ननकाना साहब जाके बह गए ते एक हजे भी इस पिंड दे विच जिहड़ा घर हिंदू खत्रियां दा ते सिखां दा रहिंदा वे तुसीं कहोगे हिंदू भी कहंदा नाल सिख भी कह रहा वो तुहानूं अगे जाके वीडियो पता चलेगा एक घर जिहड़ा इत्थे हिंदू सिखां दा रह रहा 47 वाले वो क्यों नहीं गए की कारण होया भी गल्लां उन्हां नाल करांगे मिलदे उन्हां असीं पहुंचे फैसलाबाद ते पिंड दा नाम है 565 ਚੱਕ ते आओ असीं दस्सिया कोई नहीं वेखने भी वो घर ने कि नहीं मिलते कि नहीं आ सामने उन्हां दा घर है ते वेखने खड़काने बुआ इत्थे भाई मिलदे ने कि उन्हां मिल के दोबारा उन्हां इंटरव्यू करना पारफ चंद अपना दिहाड़ी ते पा करदे ने किते मुंजी लाण मुसलमानां दे दसदे गए होए ते चलने उत्थे हुण सानूं पता लग गया भाजी दा कोई नंबर भी हाले लिया फोन नंबर फोन करना पता करने कित्थे लगे ने तुसीं चल के उन्हां मिलने जी लो जी सानूं मिल गए ने जगत सिंह ते भगत सिंह ते पूਰਨ ਸਿੰਘ ਇਹਨਾਂ ਦਾਦਾ ਮੰਗਾ ਦਾਸ ਜਿਹੜਾ ਹਿੰਦੂ ਹੈ ਤੇ ਇਹਨਾਂ ਦਾ ਬਾਪ ਜਿਹੜਾ ਅਰਫਾਨ ਚੰਦ ਇਹ ਮੁੰਜੀ ਕਿਤੇ ਲਾ ਰਹੇ ਹਾਂ ਉਹ ਬੈਠੇ ਹੋਏ ਦਰਖਤਾਂ ਥੱਲੇ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸੁਣਾਓ ਜੀ ਹਾਂ ਬਈ ਭਗਤਿਆ ਸੁਣਾ ਠੀਕ ਹੈ ਹਾਂਜੀ ਹਾਂਜੀ ਸੁਣਾਓ ਕਿੱਥੇ ਅੱਬੂ ਤੁਹਾਡਾ ਪਾਰਫ ਅੱਬੂ ਗਿਆ ਦਾ ਅੰਦਰ ਨੂੰ ਕਿਤੇ ਦਾਦਾ ਬਾਬਾ ਮੰਗਾ ਦਾਸ ਉਹ ਵੀ ਅੰਦਰ ਨਹੀਂ ਗਿਆ ਆ ਜਾਂਦੇ ਆ ਲਾਈਏ ਕਾਲ ਉਹਨਾਂ ਨੂੰ ਫਿਰ ਸਦੀ ਇੱਥੇ ਕਿੰਨੀ ਲਾਈ ਜੇ ਮੁੰਜੀ ਹੁਣ ਤੱਕ ਵੀਗਾ ਲਾ ਕੇ ਪੜਕਾਤਾ ਵੀਗਾ ਹਾਂਜੀ ਵਾਹ ਜੀ ਸਵੇਰ ਦਾ ਹਾਂਜੀ ਸਵੇਰ ਦਾ ਲਾਣੀ ਸੌਖੀ ਤਰ੍ਹਾਂ ਵਾਸਤੇ ਮੁੰਜੀ ਅੱਛਾ ਭਾਈ ਆਪਣੀ ਲਾ ਰਹੇ ਕਿਸੇ ਦੀ ਅੱਛਾ ਕਿਸੇ ਦੀ ਲਾ ਰਹੇ ਸਹੀ ਸਹੀ ਦਿਹਾੜੀ ਤਾਂ ਪਾ ਸਹੀ ਸਹੀ ਕਿਸੇ ਮੁਸਲਮਾਨ ਦੀ ਹੈ ਸਹੀ ਹਾਂਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਭਾਈ ਆਪਣਾ ਨਾਮ ਜਿਹੜਾ ਫਿਰ ਦੱਸ ਦਿਓ ਜੀ ਅਰਫਾਨ ਚੰਦ ਅਰਫਾਨ ਜੀ ਤੇ ਅੱਬੇ ਜੀ ਦਾ ਕੀ ਨਾਮ ਮੰਗਾ ਦਾਸ ਹਾਂਜੀ ਅੱਛਾ ਜੀ ਅਰਫਾਨ ਕਿੰਨੇ ਭਰਾ ਤੁਸੀਂ ਮੈਂ ਇਕੱਲਾ ਹੀ ਹਾਂ ਪਿੰਡ 565 ਹੀ ਹੈ ਨਾ ਹਾਂਜੀ ਤੇ ਜ਼ਿਲ੍ਹਾ ਫੈਸਲਾਬਾਦ ਤੇ ਅੱਛਾ ਅਰਫਾਨ ਨਾ ਜਿਵੇਂ ਮੈਂ ਵੇਖਣਾ ਆਪਣਾ ਦੱਸਿਆ ਕਿ ਸਾਨੂੰ ਬੜੇ ਕਮੈਂਟਸ ਆ ਰਹੇ ਕਿ ਦੁਬਾਰਾ ਜਾ ਕੇ ਵੀਡੀਓ ਬਣਾਓ ਤੇ ਫਿਰ ਬਣਾਉਣ ਵਾਸਤੇ ਆਏ ਤੁਹਾਡੇ ਗੱਲ ਕਰਨ ਵਾਸਤੇ ਤੇ ਤੁਸੀਂ ਮੈਨੂੰ ਥੋੜਾ ਕੁ ਦੱਸਿਆ ਕਿ ਜਦੋਂ ਤੁਸੀਂ ਇੱਥੇ 565 ਚ ਰਹਿ ਰਹੇ ਹੋ 47 ਤੋਂ ਪਹਿਲਾਂ ਚਲੋ ਤੁਸੀਂ ਤੁਹਾਡੇ ਤੋਂ ਉਮਰ ਚਲੋ ਸਾਡੇ ਨਾਲ 5 ਸਾਲ ਵੱਡੇ ਹੋਵੋਗੇ ਹਾਂਜੀ ਤੇ ਆਪਣੇ ਜਿਹੜੇ ਇੱਥੇ ਤੁਹਾਡੇ ਦਾਦੇ ਹਰੀ ਅੱਬੇ ਹਰੀ ਦਾਦਾ ਆਪਣਾ ਵੇਖਿਆ ਕਿ ਨਹੀਂ ਤੁਸੀਂ ਨਹੀਂ ਮੇਰੇ ਤੋਂ ਤਾਂ ਪਹਿਲਾਂ ਫੋਟ ਹੋ ਗਿਆ ਤੇ ਤੁਹਾਡੇ ਅੱਬੇ ਨੇ ਗੱਲਾਂ ਕੋ ਤੁਹਾਨੂੰ ਸੁਣਾਈਆਂ ਹਾਂਜੀ ਤੁਸੀਂ ਮੈਨੂੰ ਇਹ ਦੱਸੋ ਪਿੰਡ ਦੇ ਵਿੱਚ ਤੁਸੀਂ ਰਹਿ ਰਹੇ ਹੋ ਇਕੱਲਾ ਇੱਕ ਘਰ ਹੈ ਤੁਹਾਡਾ ਹਾਂਜੀ ਤੇ ਤੁਸੀਂ ਜਦੋਂ ਇਹ ਜਾੜੇ ਤੁਹਾਡੇ ਅੱਬੇ ਦੱਸਿਆ ਕਿ ਤੁਸੀਂ ਕਿਉਂ ਨਹੀਂ ਉਧਰ ਗਏ ਹੈ ਕੀ ਮਸਲਾ ਬਣਿਆ ਸੀ ਸਾਡਾ ਬਜ਼ੁਰਗ ਸੀ ਉਹਨਾਂ ਨਾਲ ਪਿਆਰ ਬੜਾ ਸੀ ਜਿਹੜਾ ਪਿੰਡ ਵਾਲਿਆਂ ਨਾਲ ਅੱਛਾ ਤੇ ਇਸ ਕਰਕੇ ਉਹ ਨਹੀਂ ਗਏ ਉਹ ਤੇ ਜ਼ੋਰ ਮਾਰਦੇ ਰਹੇ ਨੇ ਤੇ ਬਾਬੇ ਹੋਰੀ ਜਿਹੜੇ ਮੇਰਾ ਦਾਦਾ ਸੀ ਉਹ ਨਹੀਂ ਗਿਆ ਉਹਨਾਂ ਕਿ ਮੈਂ ਨਹੀਂ ਜਾਣਾ ਮੈਂ ਇੱਥੇ ਹੀ ਰਹਿਣਾ ਅੱਛਾ ਪਿੰਡ ਦੇ ਮੁਸਲਮਾਨ ਕਹਿੰਦੇ ਵੀ ਉਹ ਇਹਨਾਂ ਨਾਲ ਪਿਆਰ ਹੀ ਬੜਾ ਸੀ ਉਹ ਦਾਦਾ ਇਹ ਤੇ ਆਂਦੇ ਹਨ ਜਾ ਤੁਰ ਜਾ ਤੂੰ ਪਰ ਦਾਦਾ ਮੇਰਾ ਜਿਹੜਾ ਉਹ ਇਹਨਾਂ ਨੂੰ ਛੱਡ ਕੇ ਨਹੀਂ ਜਾਂਦਾ ਅੱਛਾ ਅੱਛਾ ਮੈਂ ਨਹੀਂ ਜਾਣਾ ਉਂਝ ਪਿੰਡ 'ਚ ਦੱਸਦੇ ਵੀ ਸਿੱਖ ਹੈ ਸਾਨੂੰ ਉਦੋਂ ਹਾਂਜੀ ਹੈ ਹਿੰਦੂਆਂ ਦੇ ਘਰੋਂ ਘਰ ਆਇਆ ਸੀ ਹਾਂ ਇੱਕ ਮਹਿੰਦਰ ਸਿੰਘ ਸੀ ਤੇ ਭੈਣ ਸੀ ਉਹਨਾਂ ਦੀ ਮਹਿੰਦਰੋ ਅੱਛਾ ਅੱਛਾ ਉਹ ਘਰ ਸੀ ਤੇ ਬੜਾ ਭਾਰਾ ਘਰ ਸੀ ਪਹਿਲੇ ਵੀ ਉਹਨਾਂ ਦੇ ਕੋਲ ਮੁਰੱਬਾ ਡੇਢ ਹੈ ਸੀ ਮੇਰਾ ਖਿਆਲ ਅੱਛਾ ਅੱਛਾ ਤੇ ਉਹ ਚਲੇ ਗਏ ਨੇ ਤੁਹਾਡਾ ਘਰ ਤੇਰੇ ਦਾਦੇ ਹਰੀ ਨਹੀਂ ਗਏ ਨਹੀਂ ਬਜ਼ੁਰਗ ਸਾਡੇ ਨਹੀਂ ਗਏ ਅੱਛਾ ਅੱਛਾ ਇਹ ਨਹੀਂ ਗਏ ਤੇ ਆਪਣੇ ਪਿੰਡ ਦੇ ਵਿੱਚ ਦੱਸਦੇ ਤੋਂ ਗੁਰਦੁਆਰਾ ਹੋਇਆ ਸੀ ਕਿਤੇ ਹਾਂਜੀ ਗੁਰਦੁਆਰਾ ਹੈ ਸੀ ਆਪਣੇ ਪਿੰਡ ਦੇ ਵਿੱਚ ਧਰਮਪੁਰਾ ਗੁਰਦੁਆਰਾ ਸੀ
ਮਸਜਿਦ ਦੇ ਕੋਲ ਕਰਕੇ। ਅੱਛਾ ਅੱਛਾ, ਹੈਗਾ ਸੀ ਗੁਰਦੁਆਰਾ। ਹੈ ਸੀ ਗੁਰਦੁਆਰਾ। ਅੱਛਾ ਅੱਛਾ ਹਾਂਜੀ। ਅੱਛਾ ਭਾ, ਆਪਣੇ ਬੱਚਿਆਂ ਦਾ ਤਾਰਫ ਜਰਾ ਕਰਾ, ਕਿੰਨੇ ਬੱਚੇ ਨੇ ਤੇਰੇ? ਮੇਰੇ ਬੱਚੇ ਜੀ 4 ਬੱਚੀਆਂ ਨੇ ਅੱਛਾ ਤੇ 3 ਮੁੰਡੇ ਨੇ। ਅੱਛਾ ਅੱਛਾ, ਇਹ ਮੁੰਡਿਆਂ ਦਾ ਤਾਰਫ ਮੈਨੂੰ ਇਹਨਾਂ ਦੇ ਜ਼ੁਬਾਨੀ ਜਰਾ ਸੁਣਨਾ। ਠੀਕ ਆ। ਭਾਈ ਦੱਸ, ਜੋਗਿੰਦਰ ਸਿੰਘ ਆਪਣਾ ਨਾਮ ਦੱਸ ਤੇਰੇ ਜ਼ੁਬਾਨੀ ਜਰਾ। ਜਗਵਿੰਦਰ ਸਿੰਘ। ਤੇਰਾ? ਭਗਤ ਸਿੰਘ। ਭਗਤ ਸਿੰਘ। ਆ ਭਾਈ ਬੈਠਾ ਹੈ ਭਾਈ ਪੂਰਨ ਸਿੰਘ। ਆਪਣੀ ਕੋਈ ਜ਼ਮੀਨ ਹੈ ਥੋੜੀ ਬਹੁਤੀ ਕਿ ਨਹੀਂ? ਨਹੀਂ ਜੀ ਕੋਈ ਨਹੀਂ। ਤੇ ਆਪਣਾ ਕੰਮਕਾਰ ਕੀ ਕਰ ਰਹੇ ਤੇ? ਮੈਂ ਦਿਹਾੜੀ ਸ਼ਹੜੀ ਲਾਣਾ ਜੀ। ਅੱਛਾ, ਦਿਹਾੜੀ ਧੂੜੀ ਕਰਦੇ? ਹਾਂਜੀ। ਘਰ ਆਪਣਾ ਜਾਤੀ? ਆ ਘਰ ਵੀ ਆਪਣਾ ਹੈ। ਅੱਛਾ ਅੱਛਾ। ਹਾਂਜੀ, ਉਦੋਂ ਦਾ ਬਜ਼ੁਰਗਾਂ ਦੇ ਵਕਤ ਦਾ ਜੀ। ਅੱਛਾ ਅੱਛਾ ਅੱਛਾ। ਹਾਂਜੀ। ਅੱਛਾ, ਤੇ ਭਾ ਆਪਣੇ ਪਿੰਡ ਦੇ ਵਿੱਚ ਜਿਹੜਾ ਆਪਣਾ ਤੁਹਾਡੇ ਜਿਹੜੇ ਮੁਸਲਮਾਨ ਜਿੰਨੇ ਵੀ ਇੱਥੇ ਰਹਿੰਦੇ ਨੇ, ਹਾਂਜੀ। ਜ਼ਾਹਿਰ ਬਾਤ ਤੁਸੀਂ ਇਕੱਲੇ ਘਰ ਰਹਿ ਰਹੇ ਇੱਥੇ ਹਾਂਜੀ। ਪਿੰਡ ਦੇ ਵਿੱਚ, ਹਾਂਜੀ। ਆਨ ਕੈਮਰਾ ਤੁਹਾਨੂੰ ਪੁੱਛਣਾ ਚਾਹਨਾ, ਮੈਂ ਵੀਡੀਓ ਕਿਤੋਂ ਕੱਟਦਾ ਨਹੀਂ ਯਾਰ, ਤੁਹਾਡੇ ਦਿਲ 'ਚ ਜੋ ਵੀ ਆ ਉਹ ਤੁਸੀਂ ਮੈਨੂੰ ਸਵਾਲ। ਨਹੀਂ ਜੀ, ਮੇਰੇ ਨਾਲ ਦੱਸਣਾ। ਬਿਲਕੁਲ ਆਪਣੇ ਪਿੰਡ ਦੇ ਜਿਹੜੇ ਮੁਸਲਮਾਨ ਨੇ ਜਿੰਨੇ ਵੀ, ਅਲਹਮਦੁਲਿਲਾ ਮੈਂ ਮੁਸਲਮਾਨ ਹਾਂ, ਬਿਲਕੁਲ। ਤੁਸੀਂ ਸਾਡੇ ਵੀਰੋ ਕੋਈ ਨਹੀਂ, ਮਸਲਾ ਸਾਡੇ ਪਾਕਿਸਤਾਨੀ ਹੋ, ਹਾਂਜੀ। ਤੇ ਮੈਨੂੰ ਇਹ ਦੱਸਿਆ ਕਿ ਤੁਹਾਡੇ ਪਿੰਡ ਦੇ ਜਿੰਨੇ ਮੁਸਲਮਾਨ ਨੇ ਹਾਂਜੀ। ਇਸ ਟਾਈਮ ਉਹਨਾਂ ਦਾ ਤੁਹਾਡਾ ਰਵੱਈਆ ਕਿਵੇਂ ਦਾ? ਕੋਈ ਧਰਮ ਦੇ ਵਿੱਚ ਬਿਲਕੁਲ। ਲੜਾਈ ਹੋਈ ਜਾਂ ਉਂਝ ਕਦੀ ਕੋਈ ਮਸਲਾ ਐਵੇਂ ਦਾ ਹੋਇਆ? ਨਾ ਜੀ, ਸਾਡਾ ਕੋਈ ਨਹੀਂ ਕੀਤਾ। ਪਿਆਰ ਮੁਹੱਬਤ ਨਾਲ ਰਹਿ? ਪਿਆਰ ਮੁਹੱਬਤ ਨਾਲ ਰਹਿ ਰਹੇ। ਅੱਛਾ ਅੱਛਾ। ਹਾਂਜੀ। ਤੇ ਜਦੋਂ ਸਾਡੀ ਈਦਾਂ ਹੁੰਦੀਆਂ ਵੱਡੀ, ਸਮਝਦੇ ਹੋ ਨਾ, ਸਾਡਾ ਹਾਂਜੀ। ਜਿਹਨੂੰ ਹੁਣ ਜਿਹੜੀ ਲੰਘ ਕੇ ਗਈ ਹਾਂਜੀ। ਈਦਾਂ ਬਰਾਤਾਂ ਕੋ ਤੁਹਾਡੇ ਵੱਲ ਕੋਈ ਚੀਜ਼ਾਂ ਚਾਹ ਆਉਂਦੀਆਂ ਜਾਂ? ਆਂਦੀਆਂ ਨੇ ਜੀ, ਆਂਦੀਆਂ ਨੇ, ਜਿਹੜੇ ਖਾਂਦੇ ਪੀਂਦੇ ਨੇ ਸਾਨੂੰ ਵੀ ਦਿੰਦੇ ਨੇ, ਇਹ ਵੀ ਖਾਂਦੇ। ਅੱਛਾ ਅੱਛਾ, ਜਿਵੇਂ ਇੱਥੇ ਹੀ ਇੱਕ ਦੂਸਰੇ ਦਾ ਘਰ ਖਲਾਤਾ, ਕਰਨੇ ਗੋਸ਼ਤ ਆ। ਖਲਾਤਾ ਜਾਂ ਬਿਲਕੁਲ। ਸੇਵੀਆਂ ਕੁਝ, ਹਾਂ। ਮਤਲਬ ਸਹੀ ਤਰ੍ਹਾਂ ਨਾਲ। ਕਈ ਈਦ ਵੀ ਦੇ ਦਿੰਦੇ ਨੇ। ਅੱਛਾ ਅੱਛਾ ਬੜਾ ਪਿਆਰ ਕਰਦੇ। ਅੱਛਾ ਅੱਛਾ। ਹਾਂਜੀ। ਜਿਵੇਂ ਆਪਾਂ ਹੀ ਆਪਣੇ ਬੱਚਿਆਂ, ਆਪਣੇ ਭਰਾਵਾਂ ਨੂੰ, ਬਿਲਕੁਲ। ਆਪਾਂ ਵੱਡਾ ਕੋਈ ਛੋਟਾ ਕਈ ਈਦਾਂ ਦਿੰਦੇ ਆ ਨਾ। ਹਾਂਜੀ। ਅੱਛਾ, ਯਾਨੀ ਇਸ ਧਰਮ ਫੁੱਲ ਆ ਪਿਆਰ ਪਿੰਡ ਵਾਲੇ ਕਰਦੇ। ਸਹੀ ਨੇ? ਬਿਲਕੁਲ ਸਹੀ ਨੇ ਜੀ ਅੱਛਾ ਸਾਰੇ। ਅੱਛਾ, ਕੋਈ ਧਰਮ ਧਰਮ ਤੋਂ ਕਦੇ ਦੀ ਲੜਾਈ ਨਹੀਂ? ਕਦੇ ਨਹੀਂ ਉਹਨਾਂ ਕੀਤਾ ਸਾਡੇ ਨਾਲ। ਤੇ ਤੁਹਾਡੇ ਤਿਉਹਾਰ ਜਿਹੜੇ ਆਉਂਦੇ ਮਨਾਉਂਦੇ ਤੁਸੀਂ? ਅਸੀਂ ਬਣਾਈ ਤੇ। ਅੱਛਾ ਅੱਛਾ, ਹਾਂਜੀ। ਮਤਲਬ ਤੁਹਾਨੂੰ ਕੋਲ ਟੋਕ ਨਹੀਂ, ਸ਼ੋਕ ਸਾਨੂੰ ਰੋਕਦੇ ਕੋਈ ਕੋਈ? ਕੋਈ ਨਹੀਂ ਆਉਂਦਾ ਸਾਨੂੰ। ਅੱਛਾ ਅੱਛਾ ਅੱਛਾ, ਮਤਲਬ ਸਹੀ ਤੁਸੀਂ? ਹਾਂਜੀ। ਸਾਡਾ ਜਿਹੜਾ ਕੋਈ ਲੋਹੀ ਹੁੰਦੀ ਹੈ, ਜਿਹੜੇ ਵੀ ਕੋਈ ਦਿਨ ਤਿਉਹਾਰ ਆਉਂਦਾ ਉਹੀ ਮਨਾਉਂਦੇ ਹਾਂ। ਮਤਲਬ ਦਿਨਾਂ ਦੇ ਦੱਸ ਤੁਹਾਡੇ ਭਾ ਕਿਹੜੇ ਕਿਹੜੇ ਤੁਹਾਡੇ ਜਿਹੜੇ ਹੁੰਦੇ ਨੇ ਜਿਹੜੇ ਖੁਸ਼ੀ ਦੇ ਦਿਨ, ਜਿਵੇਂ ਸਾਡੇ ਮੁਸਲਮਾਨਾਂ ਤੋਂ? ਲੋਹੀ ਹੁੰਦੀ ਆ ਸਾਡੀ, ਅੱਛਾ ਤੇ ਜਾਂ ਫਿਰ ਵਿਸਾਖੀ ਹੁੰਦੀ ਹੈ ਜਿਹੜੀ ਨਨਕਾਣਾ ਸਾਹਿਬ ਜਾ ਕੇ ਮਨਾ ਲਈ ਹੈ। ਅੱਛਾ ਅੱਛਾ। ਹਾਂਜੀ। ਅੱਛਾ ਭਾ ਇਰਫਾਨ, ਯਾਰ ਮੌਤ ਹਰ ਇੱਕ ਨੂੰ ਆਣੀ, ਤੁਹਾਨੂੰ ਯਾਨੀ ਤੁਹਾਡੇ ਹਰ ਇੱਕ ਨੂੰ ਆਣੀ ਹੈ ਜਿਹਨੇ ਜਿਹੜਾ ਪੈਦਾ ਹੋਇਆ। ਬਿਲਕੁਲ। ਜੇ ਤੁਹਾਡਾ ਕੋ ਮਰ ਜਾਂਦਾ ਚਿਤਾ ਕਿੱਥੇ ਚਲਾਉਂਦੇ, ਕਿੱਥੇ ਲੈ ਕੇ ਜਾਣਾ? ਚਿਖਾ ਸਾਡੀ ਜੇ ਨਨਕਾਣੇ ਫਿਰ ਜਾਂਦੇ ਆ। ਨਨਕਾਣੇ ਲੈ ਕੇ ਹਾਂ, ਜਾਣਾ? ਨਨਕਾਣਾ ਸਾਹਿਬ। ਅੱਛਾ ਅੱਛਾ। ਕੋਈ ਵੀ ਆਪਣਾ ਮਰ ਜਾਏ ਤਾਂ ਉੱਥੇ ਫਿਰ ਜਾ ਕੇ ਉੱਥੇ ਲੈ ਸਕਦੇ ਆ? ਜਾਂਦੇ। ਹਾਂਜੀ। ਸੇਵੀਆ ਕੀ ਉਹਨੂੰ ਕਹਿੰਦੇ ਨੇ, ਉਹ ਸਿਵੇ ਸਿਵੇ ਜਾਂ ਮੜੀਆਂ ਕੱਲ। ਜ਼ਾਹਿਰ ਬਾਤ ਜੀ, ਇੱਕ ਤੁਹਾਡਾ ਘਰ ਦੇ ਤੁਸੀਂ ਸਪੈਸ਼ਲ ਤੇ ਨਹੀਂ ਨਾ ਬਣਾ? ਬਿਲਕੁਲ ਜੀ, ਬਿਲਕੁਲ। ਹਾਂਜੀ, ਉੱਥੇ ਲੈ ਤੇ ਫਿਰ ਤੁਸੀਂ ਗੱਡੀ 'ਚ ਲੈ ਕੇ ਜਾਂਦੇ? ਆ ਜੀ, ਗੱਡੀ ਦਾ ਕਰ ਲਈਦਾ ਕੋਈ ਇੰਤਜ਼ਾਮ, ਜਾਂ ਕੋਈ ਟਰੈਲੀ ਦਾ ਲਾ ਜ਼ਾਹਿਰ ਬਾਤ ਹੈ ਜੀ, ਕਿਸੇ ਸ਼ਹਿਰ 'ਚ ਲੈ ਕੇ ਜਾਣਾ। ਅੱਛਾ ਤੇ ਲੈ ਕੇ ਜਾਣਾ। ਅੱਛਾ ਅੱਛਾ ਅੱਛਾ, ਸਹੀ। ਤੇ ਭਾ ਤੁਸੀਂ ਹੁਣ ਆਪਣਾ ਜਿਹੜਾ ਇੱਥੇ ਆਏ ਸੋ ਆਪਣਾ ਮੁੰਜੀ ਲਾਣ ਦੇ ਆ? ਆ ਮੁੰਜੀ ਲਾਣੇ ਪਿਆ ਅਸੀਂ। ਇਹ ਵੀ ਕਿਸੇ ਦੀ? ਕਿਸੇ ਦੀ ਮੁਸਲਮਾਨ ਲਾਣੇ ਆ, ਇਹਨਾਂ ਦੀ ਆ, ਆਪਣੇ ਜੱਟਾਂ ਦੀ ਆ ਪਹਿਲੀ। ਇਹ ਅਸੀਂ ਲਾਣੇ ਪਏ ਜਿੱਥੇ ਮੁੰਜੀ ਲਾਣੇ ਪਿਆ। ਅੱਛਾ ਅੱਛਾ ਅੱਛਾ, ਦਿਹਾੜੀ ਤਾਂ ਆਪਾਂ ਕਰ ਰਹੇ ਹਾਂ? ਦਿਹਾੜੀ ਤਾਂ ਆਪਾਂ ਕਰ ਰਹੇ ਹਾਂ ਜੀ। ਅੱਛਾ, ਮੁੰਡੇ ਆਪਣੇ ਪੜ੍ਹਾਈ ਨੇ? ਬਸ ਜੀ ਪੜ੍ਹਨੇ ਪਾਏ ਸਰ, ਹੁਣ ਕੋਈ ਨਹੀਂ ਐਡਾ ਕੋਈ ਗੁੰਜਾਇਸ਼ ਨਹੀਂ। ਨਹੀਂ, ਸਕੂਲ ਕਿੰਨੇ ਕਿੰਨੀ ਪੜ੍ਹ ਲਈਆਂ? ਸਕੂਲ ਕੋਈ 6ਵੀਂ, ਕੋਈ 7ਵੀਂ, 8ਵੀਂ ਐਵੇਂ ਕਰਕੇ ਫਿਰ ਪੜ੍ਹੀ ਆ। ਬੱਚੇ ਵੀ ਆਪਣੀ ਪੜ੍ਹੀਆਂ ਥੋੜੀ ਬਹੁਤੀ ਪੜ੍ਹਾਈ? ਆ ਬੱਚੀ ਮੇਰੀ ਵੱਡੀ ਹੋ ਗਈ ਜੀ, 8ਵੀਂ 9ਵੀਂ ਚ ਪੜ੍ਹਦੀ ਸੀ। ਜਿਹਨੇ ਆਪਣੇ ਆਪ ਜੋ ਕਿ ਪੜ੍ਹਨ ਜੋਗੀਆਂ ਹੈ ਨੇ? ਹੈ ਨਹੀਂ, 9ਵੀਂ ਚ ਪੜ੍ਹਦੀ ਤੇ ਫਿਰ ਫੁਰਸਤ ਦੀ ਕੋਈ ਨਹੀਂ ਆਈ, ਕੋਈ ਐਡਾ ਨਹੀਂ, ਫਿਰ ਪੈਸਾ ਪੂਸਾ ਹੈ ਸੀ ਤੇ ਨਹੀਂ। ਨਾਲੇ ਪਤਾ ਕਿ ਸਾਡੇ ਪੰਜਾਬੀ ਜਿਹੜੇ ਭਾਵੇਂ ਮੁਸਲਮਾਨ, ਭਾਵੇਂ ਸਿੱਖ, ਭਾਵੇਂ ਹਿੰਦੂ, ਹਾਂਜੀ ਹਾਂਜੀ, ਅਸੀਂ ਥੋੜੇ ਬੱਚਿਆਂ ਨੂੰ ਇੰਨਾ ਬਾਹਰ ਨਹੀਂ ਨਹੀਂ ਐਡਾ ਕਰਦੇ ਕਰਦੇ ਆ ਵੀ ਬਹੁਤਾ ਪੜੇ, ਹਾਂ। ਅਸੀਂ ਬੱਚਿਆਂ ਨੂੰ ਹੀ ਪੜਾਉਂਦੇ ਆ ਵੀ ਇੰਜੀ ਇਹ। ਫਿਰ ਮੈਂ ਕੋਲ ਰਕਸ਼ੇ ਦਾ ਹੈ ਹੀ ਕੰਮ ਸ਼ਾਮ। ਅੱਛਾ, ਉਹ ਰਕਸ਼ਾ ਵੀ ਚਲਾਉਂਦੇ? ਰਕਸ਼ਾ ਵੀ ਮੈਂ ਚਲਾਉਂਦਾ ਰਿਹਾ, ਬੱਚੀ ਮੇਰੇ ਨਾਲ ਜਾਂਦੀ ਰਹੀ। ਅੱਛਾ ਅੱਛਾ, ਬੱਚਾ ਵੀ ਜਾਂਦਾ ਰਿਹਾ। ਅਸੀਂ ਇਹ ਨਾਲ ਲੈ ਜਾਂਦੇ ਹੋ ਪੜਾਉਣ ਨੂੰ, ਸਕੂਲ ਛੱਡ ਦੇਣਾ ਉੱਥੇ? ਹੋਰ ਵੀ ਬੱਚੇ ਮੈਂ ਲੈ ਜਾਂਦਾ, ਹੁਣ ਮੇਰੇ ਕੋਲ ਨਹੀਂ ਕੋਈ ਗੁੰਜਾਇਸ਼। ਤੇ ਫਿਰ ਰਕਸ਼ਾ ਕਾਹਤੋਂ ਵੇਚ ਦਿੱਤਾ? ਰਕਸ਼ਾ ਨਹੀਂ ਚੱਲਦਾ ਹੁਣ, ਤਾਂ ਨਹੀਂ, ਖਰਚਾ ਨਹੀਂ ਪੂਰਾ ਹੁੰਦਾ ਉਹਦਾ। ਅੱਛਾ ਅੱਛਾ, ਜਿੰਨਾ ਮਤਲਬ ਟੁੱਟ ਭੱਜ ਬਹੁਤੀ ਨਿਕਲਦੀ ਹੋਣੀ? ਭਾਜੀ ਬਹੁਤ ਹੀ ਪੁਰਾਣਾ ਹੋ ਗਿਆ ਤੇ ਹੁਣ ਨਹੀਂ ਕੰਮ। ਕਦੀ ਕਿੱਥੇ ਖਲੋ ਜਾਣਾ, ਕਦੀ ਕਿੱਥੇ ਹਾਂ। ਸਵਾਰੀਆਂ ਬਾਜ਼ਾਰ ਹੁੰਦੀਆਂ ਹੋਣੀ ਵੀ ਇਹ ਕੀ ਅੱਬਲ ਤੇ ਭਾਈ ਬੈਂਦੀਆਂ ਹੀ ਨਹੀਂ। ਬਿਲਕੁਲ। ਟੁੱਟਾ ਭੱਜਾ ਹੋਇਆ ਉਹਨੇ ਇਹ ਕੀ ਬਣਾ ਇਹਨੇ ਰਾਹ ਜਿੱਥੇ ਮਰਜ਼ੀ ਪੈਂਚਰ ਹੋ ਫਿਰ ਜਾਂਦਾ। ਗੁੰਜਾਇਸ਼ ਮੇਰੇ ਕੋਲ ਨਹੀਂ ਤੇ ਇਸ ਕਰਕੇ ਫਿਰ ਅੱਛਾ, ਮੈਂ ਅੱਛਾ। ਛੱਡ ਦਿੱਤਾ। ਅੱਛਾ ਅੱਛਾ, ਸਹੀ। ਅੱਛਾ ਭਾ ਯਾਰ, ਇੱਕ ਹੋਰ ਕਮੈਂਟ ਸਾਨੂੰ ਬੜੇ ਨੇ ਹਾਂਜੀ। ਕਿ ਉਦੋਂ ਮੈਂ ਤੁਹਾਨੂੰ ਇਹਨੇ ਪਿਛਾਉਣ, ਮੈਂ ਤੁਹਾਨੂੰ ਪੁੱਛਣਾ ਚਾਹਣਾ ਕਿ ਤੁਸੀਂ, ਤੁਹਾਡਾ ਨਾਮ ਹੈ ਇਰਫਾਨ ਚੰਦ ਹੈ, ਇਰਫਾਨ ਚੰਦ। ਠੀਕ ਹੈ? ਤੁਹਾਨੂੰ ਸਾਨੂੰ ਵੀ ਦੱਸਣ ਡਿਆ ਕਿ ਤੁਸੀਂ ਹਿੰਦੂ ਧਰਮ ਦੇ ਉੱਤੇ। ਬਿਲਕੁਲ। ਇਰਫਾਨ ਚੰਦ, ਤੁਹਾਡੇ ਅੱਬੇ ਦਾ ਨਾਮ ਜਿਹੜਾ ਬਾਬਾ ਮੰਗਾ ਦਾਸ ਜੀ ਦਾ ਇੰਟਰਵਿਊ ਕੀਤਾ, ਹਾਂਜੀ ਤੇ ਮੁੰਡਿਆਂ ਦਾ ਨਾਮ ਕੋਈ, ਇਹਦਾ ਨਾਮ ਹੈਗਾ ਜਗਵਿੰਦਰ ਸਿੰਘ, ਹਾਂਜੀ ਇਹਦਾ ਨਾਮ ਭਗਤ ਸਿੰਘ, ਇਹਦਾ ਨਾਮ ਪੂਰਨ ਸਿੰਘ, ਹਾਂਜੀ। ਤੇ ਬੁਰਾ ਨਾ ਮਨਾਏ ਦੇ ਸਾਨੂੰ ਕਮੈਂਟ ਬੜੇ ਕਰਦੇ ਕਿ ਆਪ ਹਿੰਦੂ ਨੇ, ਕੋਈ ਸਿੱਖ ਨਹੀਂ ਦਾ, ਕੋਈ ਕੀ ਰੀਜ਼ਨ? ਇਹ ਜੀ ਮੈਂ ਬਾਬੇ ਦੇ ਪਿਆਰੇ ਨੇ, ਦੋਏ ਬੱਚੇ ਨੇ ਜਿਹੜੇ ਸ਼ੁਰੂ ਬਚਪਨ ਤੋਂ ਰੱਖੇ ਨੇ, ਬਾਬੇ ਦੇ ਸਿੰਘ ਬਣਾਏ ਹਨ। ਮੈਨੂੰ ਕੋਈ ਬਾਬੇ ਕਿਹੜੇ ਦੀ ਗੱਲ ਕਰ? ਗੁਰੂ ਨਾਨਕ ਸਾਹਿਬ। ਅੱਛਾ ਅੱਛਾ, ਯਾਨੀ ਉਹਦੇ ਤੁਸੀਂ ਇਹਨੂੰ? ਹਾਂਜੀ ਹਾਂਜੀ, ਸਿੰਘ ਬਣਾਏ ਦੇ ਉਹਨਾਂ ਦੇ, ਤੇ ਸਰਦਾਰ ਬਣ ਗਏ ਦੋਏ ਬੱਚੇ। ਅੱਛਾ ਅੱਛਾ ਅੱਛਾ, ਇਹ ਹੱਸ ਰਹੇ ਆ ਜੀ, ਸਾਡੇ ਮਿਲ ਤਾਂ ਰਹੇ ਆ, ਇਹ ਨਹੀਂ ਪੱਗ ਬੰਨੀ ਸ਼ੁਰੂ। ਅੱਛਾ ਅੱਛਾ ਅੱਛਾ। ਹਾਂਜੀ। ਤੇ ਪੱਗ ਹਮ ਜਗਵਿੰਦਰ, ਤੁਸੀਂ ਥੋੜੀ ਗੱਲ ਕਰ ਯਾਰ, ਇਹ ਪੱਗ ਕਿ ਦੋ ਤਿੰਨ ਕਿਸਮਾਂ, ਇਹ ਪੱਗ ਨੂੰ ਕੀ ਕਹਿੰਦੇ ਜਿਹੜੀ ਬੰਨੀ? ਇਹਨੂੰ ਆ ਜਿਹੜੀ ਪੱਗ ਬੰਨੀ ਜੂੜਾ ਕਹਿੰਦੇ ਨੇ। ਇਹਨੂੰ ਜੂੜਾ ਕਹਿੰਦੇ। ਤੂੰ ਜਿਹੜੀ ਬੰਨੀ? ਦਮਾਲਾ। ਹੈ ਦਮਾਲਾ। ਦਮਾਲਾ? ਹਾਂਜੀ। ਅੱਛਾ ਅੱਛਾ, ਪੱਗਾਂ ਦੇ ਨਾਂ ਨੇ। ਹਾਂਜੀ। ਅੱਛਾ ਜਗਵਿੰਦਰ, ਕਿੰਨੀਆਂ ਪੜਿਆ ਤੂੰ? ਮੈਂ 8। 8 ਪੜਿਆ? ਹਾਂਜੀ। ਅੱਛਾ, ਪਿੰਡ ਹੀ ਸਕੂਲ ਸੀ ਕਿ ਉੱਥੇ ਬਾਹਰ ਜਾਂਦਾ ਰਿਹਾ? ਨਹੀਂ ਪਿੰਡ 'ਚ। ਪਿੰਡ ਦਾ 8 ਤੱਕ ਸਕੂਲ? ਹਾਂਜੀ। ਅੱਛਾ ਅੱਛਾ, ਤੇ ਸਕੂਲੇ ਆਪਣੇ ਮਾਸਟਰ ਜਿਹੜੇ
ਸਾਰੇ ਜ਼ਾਰੀਬਾਦ ਦੇ ਮੁਸਲਮਾਨ ਹੀ ਹੋਣੇ ਸਾਰੇ ਮਾਸਟਰ ਹਾਂਜੀ ਯਾਰ ਬੇਲੀ ਵੀ ਮੁਸਲਮਾਨ ਹੀ ਸਾਰੇ ਵਾਕਈ ਮੁਸਲਮਾਨ ਹਾਂ ਹਾਂ ਤੇ ਕਿਵੇਂ ਦਾ ਬਿਹੇਵ ਉਹਨਾਂ ਨਾਲ ਆਪ ਜਦੋਂ ਪੜ੍ਹਦੇ ਪੁੱਦੇ ਸਕੂਲੇ ਬਹੁਤ ਅੱਛਾ ਹੋਏਗਾ ਸਾਰਿਆਂ ਅੱਛਾ ਜੀ ਹਾਂਜੀ ਹੁਣ ਜੀ ਯਾਰ ਬੇਲੀ ਵੀ ਤੇਰੇ ਉਹ ਬੈਠੇ ਨੇ ਉਹ ਵੇਖੋ ਮਾਰੋ ਜੀ ਕੈਮਰਾ ਇਧਰ ਆ ਮੁਸਲਮਾਨਾਂ ਦੇ ਬੱਚੇ ਬੈਠੇ ਅਭੀ ਬੇਲੀ ਨੇ ਤੇਰੇ ਹਾਂਜੀ ਬੇਲੀ ਕਿਉਂ ਬਈ ਸਹੀ ਰਹਿੰਦੇ ਹੋ ਇਹ ਤਾਂ ਨਹੀਂ ਸੋਚਦੇ ਵੀ ਇਹ ਹਿੰਦੂ ਨੇ ਇਹ ਇਹਨਾਂ ਨਾਲ ਕਿਉਂ ਬੋਲੀ ਸਹੀ ਪਿਆਰ ਹੈ ਜਿਵੇਂ ਆਪਾਂ ਆਪਣਾ ਹੁੰਦਾ ਹੈ ਯਾਰਾਂ ਬੇਲੀਆਂ ਦਾ ਸਹੀ ਸਹੀ ਤੇ ਫਿਰ ਅੱਗੇ ਕਿਉਂ ਨੀ ਪੜਿਆ ਜੋਗਿੰਦਰ ਅੱਗੇ ਬਾਪੂ ਜੀ ਇਕੱਲੇ ਨੇ ਫਿਰ ਕੰਮ ਕੁਮ ਕਰੀਦਾ ਤਦ ਜੀ ਨਹੀਂ ਪੜੇ ਅੱਛਾ ਤਾਂ ਹਟ ਗਏ ਸੀ ਹੈਂ? ਹਾਂਜੀ ਤੂੰ ਕਿੰਨੇ ਪੜਿਆ ਮੈਂ 7 ਹੈਂ 7 ਪੜਿਆ ਅੱਠ ਤੇ ਕਰ ਲੈਣੇ ਯਾਰ 8ਵੀਂ ਵੀ ਛੱਡ ਦਿੱਤੀ ਆ ਹਾਂਜੀ ਅੱਠ ਦਾ 7 ਪੜਿਆ ਹਾਂਜੀ 8 ਕਿਉਂ ਨਹੀਂ ਫਿਰ ਕੀਤੀ ਅਗਰ ਦਿਲ ਨਹੀਂ ਕੀਤਾ ਪੜ੍ਹਨ ਹਾਂਜੀ। ਜਾਂ ਬਸ ਉਂਝ ਸਾਥ ਨਹੀਂ ਦਿੱਤਾ ਪਿਛੋਂ ਨਹੀਂ ਸਾਥ ਨਹੀਂ ਹੈਂ ਨਹੀਂ ਘਰ ਵਾਲੇ ਕਰੀਬ ਸੀ ਐਸੇ ਯਾਨੀ ਤੁਸੀਂ ਕਿਹਾ ਵੀ ਚਲੋ ਹਾਂਜੀ ਦਿਹਾੜੀ ਦਿਹਾੜੀ ਤਾਂ ਆਪਣਾ- ਦਿਹਾੜੀ ਜੋੜੀ ਕਰਨੀ ਅੱਛਾ ਅੱਛਾ ਤਾਂ ਸਹੀ ਤੇ ਹੁਣ ਮੁੰਜੀ ਲਾਣ ਆਏ ਹਾਂਜੀ ਮੁੰਜੀ ਲਾ ਕਿੰਨੀ ਲਾਈ ਜੇ ਹੁਣ ਤੱਕ? ਮੁੰਜੀ ਵੀ ਗੱਲ ਹੈ ਇਹ ਸੌਖਾ ਕੰਮ ਹੈ ਕਿ ਪੜਨਾ ਪੜਨਾ ਸਹੀ ਫਿਰ ਤੂੰ ਕਿਉਂ ਡਿਆ ਤੂੰ ਕਹਿ ਬਾਪੂ ਆਪਣੇ ਮੈਨੂੰ ਸਕੂਲੇ ਪਾ ਹਾਂਜੀ ਹੈ ਇੱਥੇ ਲੱਕ ਦੂਰਾ ਹੋ ਜਾਂਦਾ ਭਾਈ ਹਾਂਜੀ ਕਰ ਕਰਕੇ ਸਵੇਰ ਨਿਕਲਦੇ ਹੋਣੇ ਹਾਂਜੀ ਹੈਂ? ਪਾ ਇਰਫਾਨ ਹਾਂਜੀ ਵਿਗਾ ਲਾ ਜਾਂਦੇ ਰੋਜ਼ ਹਾਂ ਵਿਗਾ ਲਾ ਲੈ ਕਿਦੋਂ ਉਹ ਨਿਕਲੇ ਸਵੇਰ ਇਹ ਸਵੇਰ ਅਸੀਂ ਤੇ ਬਾਗ ਜਦੋਂ ਹੋਈ ਹੈ ਨਾ ਅੱਛਾ ਉਦੋਂ ਆਣ ਕੇ ਪੈਲੀ ਚ ਵੜ ਗਏ ਸਾਂ ਤੇ ਉਹ ਕੋਈ 11 11:30 ਵਜੇ ਦਾ ਅਸੀਂ ਲਾ ਹੀ ਲਿਆ ਵੀ ਅਸੀਂ ਪਹਿਲੇ ਸਿੱਧਾ ਪਿੰਡ ਗਏ ਆ ਠੀਕ ਆ ਘਰ ਤੁਹਾਡੇ ਅੱਗੇ ਮੈਂ ਬੋਲ ਕੇ ਸਾਰਾ ਫਿਰ ਉੱਥੋਂ ਪਤਾ ਕੀਤਾ ਕਰੋ ਤੁਹਾਡੀ ਠੀਕ ਹੈ। ਮੇਰੇ ਖਿਆਲ ਵਾਈਫ ਹੋਈ ਸ਼ਾਇਦ ਬਾਜੀ ਵਾਰੀ ਹਾਂਜੀ ਉਹਨਾਂ ਕਹਿ ਕੇ ਬਾਹਰ ਮੁੰਜੀ ਲਾਉਣ ਦੇ ਠੀਕ ਫਿਰ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ ਠੀਕ ਅੱਛਾ ਪਾਰਫਾਨ ਆਪਣੇ ਰਿਸ਼ਤੇਦਾਰੀ ਹੋਰ ਕਿਤੇ ਕਿਤੇ ਤੁਹਾਡੇ ਜਿਹੜੇ ਸਹੁਰੇ ਕਿੱਥੇ ਤੇਰੇ ਪਹਿਲੇ ਸਹੁਰੇ ਮੇਰੇ ਦੱਸ। ਸਹੁਰੇ ਨੇ ਜੀ ਇੱਥੇ ਨਨਕਾਣਾ ਸਾਹਿਬ ਅੱਛਾ ਨਨਕਾਣੇ ਨੇ ਤੁਹਾਡੇ ਸਹੁਰੇ ਹਾਂਜੀ ਹੋਰ ਰਿਸ਼ਤੇਦਾਰ ਆਪਣੇ ਕੋਈ ਇੰਡੀਆ ਵੀ ਗਏ ਆ ਗਏ ਦਿਨ ਚਾਚੇ ਤਾਏ ਮੇਰੇ ਉਹ ਸਿਆਲਕੋਟ ਰਹਿੰਦੇ ਹਨ ਉਹ ਟੁੱਟ ਗਏ ਦਿਨ ਸਾਡੇ ਸਹੁਰੇ ਇੱਥੇ ਨੇ ਹੈਂ? ਨਾ ਨਨਕਾਣਾ ਸਾਹਿਬ ਹੂੰ ਹਾਂਜੀ ਸਹੀ ਤੇ ਰਿਸ਼ਤੇ ਆਪਾਂ ਚ ਹੁਣ ਕਿਵੇਂ ਫਿਰ ਹੋ ਰਹੇ ਤੁਹਾਡੇ ਨੂੰ ਕਿਉਂ ਤੁਸੀਂ ਇੱਥੇ ਇਕੱਲਾ ਘਰ ਰਹਿ ਰਹੇ ਕੋਈ ਮੁਸ਼ਕਲਾਂ ਤਾਂ ਨਹੀਂ ਕਿ ਨਨਕਾਣੇ ਬਸ ਨਨਕਾਣੇ ਜੀ ਨਨਕਾਣੇ ਕਰ ਲਾਂਗੇ ਬੱਚੀ ਦਾ ਕੀਤਾ ਅੱਛਾ ਜੀ ਮੈਂ। ਤੇ ਤੁਸੀਂ ਇੱਥੋਂ ਘਰ ਹਜੇ ਚਲੋ ਪਿਓ ਦਾਦੇ ਤੁਹਾਡੇ ਜਿਹੜੇ ਉਹਨਾਂ ਤਾਂ ਆਪਣੀ ਜ਼ਿੰਦਗੀ ਹਟਾ ਲਈ ਹਾਂਜੀ ਤੇ ਤੁਹਾਨੂੰ ਜੇ ਅਗਰ ਮੁਸ਼ਕਲ ਲੱਗਦਾ ਤੁਸੀਂ ਆਪਣਾ ਇੱਥੋਂ ਛੱਡ ਕੇ ਤੇ ਨਨਕਾਣੇ ਜਾਂ ਨਨਕਾਣਾ ਸਾਹਿਬ ਵੇਖੋ ਜੀ ਜਗ੍ਹਾ ਹਰ ਲੈਣੀ ਪੈਣੀ ਹੈ, ਇੰਨੇ ਪੈਸੇ ਨਹੀਂ ਕੋਈ ਹਿਸਾਬ ਕਿਤਾਬ ਨਹੀਂ ਤੇ ਅੱਛਾ, ਘਰ ਗੁੰਜਾਇਸ਼ ਨਹੀਂ ਮੇਰੇ ਕੋਲ ਨਹੀਂ ਲੈ ਸਕਦਾ ਅੱਛਾ ਅੱਛਾ ਹਾਂਜੀ ਬੱਚੇ ਆਪਣੇ ਜਵਾਨ ਬੱਚੇ ਜਵਾਨ ਹੈ ਇੱਕਦਮ ਮੁੰਡਿਆਂ ਦਾ ਰਣ ਕੇ ਇਹਨਾਂ ਤੋਂ ਵੱਡੀਆਂ ਨੇ? ਇਹਦੇ ਬੱਚੇ ਤੋਂ ਵੱਡੀ ਹੈ ਅੱਛਾ ਅੱਛਾ ਪੂਰਨ ਚੰਦ ਤੋਂ ਵੱਡੀ ਹੈ ਯਾਨੀ ਜਿਵੇਂ ਆਹ ਬੱਚੇ ਜਵਾਨ ਨੇ ਉਹ ਵੀ ਜਵਾਨ ਨੇ ਹਾਂ ਜਵਾਨ ਬੱਚੀ ਹੈ ਨਾ ਤੋਂ ਵੱਡੀ ਹੁੰਦੀ ਹੈ ਅੱਛਾ 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 ਜੀ ਗੋਬਿੰਦਰ ਇਹ ਸਾਰੀ ਉਮਰ ਹੁਣ ਇਹ ਕੰਮ ਕਰਨਾ ਕਿ ਹੈ ਕੋ ਫਿਊਚਰ ਜੇ ਆਪਣਾ ਨਹੀਂ ਫਿਊਚਰ ਕੋਈ ਵੀ ਨਹੀਂ ਇਹੀ ਕੰਮ ਕਰਾਂ ਡੈਡੀ ਦਾ ਵੀ ਕਰਨਾ ਹਾਂਜੀ ਨਹੀਂ ਸੋਚਿਆ ਨਹੀਂ ਕੋਈ 2-4 ਹੋਰ ਕਰ ਲੈ ਕਲਾਸੇ ਪੜ ਲੈ ਤੇ ਚਲੋ ਕੋਈ ਨੌਕਰੀ ਸ਼ਾਇਦ ਕੋਈ ਮਿਲ ਜਾਵੇ ਹਾਂਜੀ ਕੀ ਖਿਆਲ ਕੋਈ ਖਿਆਲ ਨਹੀਂ ਇਸ ਟਾਈਮ ਇਧਰ ਵੇਖ ਕੇ ਦੱਸ ਯਾਰ ਤੂੰ ਨਹੀਂ ਨਹੀਂ ਮੇਰਾ ਕਹਿਣ ਦਾ ਮਕਸਦ ਕਿ ਹੁੰਦਾ ਹੀ ਨਾ ਦਿਲ 'ਚ ਵੀ ਚਲੋ ਮੈਂ ਵੀ ਕੋਈ ਫੌਜ 'ਚ ਲੱਗ ਜਾਵਾਂ ਪੁਲਿਸ ਵਾਲਾ ਜਾਂ ਹਾਂਜੀ। ਕੋਈ ਵੀ ਗਵਰਨਮੈਂਟ ਨੌਕਰੀ ਜਿਹੜੀ ਮਿਲ ਜਾਵੇ ਹੋਰ ਕੋਈ 2-4 ਕਲਾਸਾਂ ਕਰ ਲੈ ਹਾਂਜੀ ਕੋਈ ਨਹੀਂ ਪੁਲਿਸ ਦੀ ਹੈ ਪੁਲਿਸ ਦੀ ਉਹਨਾਂ ਦਾ ਹੈ ਰਾਦਾ ਹਾਂਜੀ ਮਤਲਬ ਉਹਦੇ ਛਿੱਲ ਬਾਬਾ ਲਾਉਂਦੇ ਤਾਂ ਹਾਂਜੀ ਉਹਦੇ ਬਾਬਾ ਬੰਦੇ ਨੇ ਕਿਉਂ ਭਗਤ ਹਾਂਜੀ ਤੇਰਾ ਕੀ ਫਿਰ ਪਲਾਨ ਵੱਡੇ ਹੋ ਗਏ ਵੱਡਾ ਬਲਦ ਹੋ ਗਿਆ ਹੁਣ ਇਹ ਤੋਂ ਵੱਡਾ ਪਿੱਛੇ ਕਿੱਥੇ ਰਹਿ ਗਿਆ ਮੈਂ ਕਾਸਮੈਟਿਕ ਦੀ ਦੁਕਾਨ ਆਪਣੀ ਬਣਾਣੀ ਹਾਂਜੀ ਜਾ ਸਿੱਖ ਸੁੱਖ ਕੇ ਕਿੱਥੇ ਜਾਣਾ ਹੈ ਨਨਕਾਣੇ ਨਨਕਾਣਾ ਅੱਛਾ ਅੱਛਾ ਨਨਕਾਣੇ ਕਾਸਮੈਟਿਕ ਦੀ ਦੁਕਾਨ ਤੇ ਜਾ ਰਿਹਾ ਹਾਂਜੀ ਇਹ ਵੇਨਾ ਵੀ ਕਿਵੇਂ ਗਾਹਕ ਡੀਲ ਕਰਨਾ ਤੇ ਕਿਵੇਂ ਛਿੱਲ ਲਾਣੀ ਹਾਂਜੀ ਮਾਮ ਦੀ ਹੈ। ਹਾਂਜੀ ਸਹੀ ਤੇ ਨਹੀਂ ਤੇ ਫਿਰ ਉਥੋਂ ਕਿਉਂ ਹਟ ਗਿਆ ਮਤਲਬ ਤੂੰ ਆਖੇ ਚੱਲ ਸੀਜ਼ਨ ਮੰਜੀ ਦਾ ਲਵਾ ਲਈ ਹਾਂਜੀ ਸੀਜ਼ਨ ਮੁੰਜੀ ਦਾ ਲਵਾ ਲਈ ਫਿਰ ਜਾਵਾਂਗੇ ਦੁਕਾਨ ਤੇ ਅੱਛਾ ਅੱਛਾ ਫਿਰ ਉਸ ਤੋਂ ਬਾਅਦ ਜਾ ਕੇ ਕੰਮ ਕੁਮ ਕਰਾਂਗੇ ਤਾਂ ਅੱਛਾ ਭਗਤ ਆਪਣਾ ਭਗਤ ਫਿਰ ਕਹਿਣੇ ਆ ਆਪਣਾ ਜੋਗਿੰਦਰ ਯਾਰ ਨਾਮ ਨੂੰ ਫਿਰ ਭੁੱਲ ਜਾਂਦਾ ਜੋਗਿੰਦਰ ਸਿੰਘ ਹਾਂਜੀ ਤੇਰਾ ਜਿਹੜੇ ਯਾਰ ਬੇਲੇ ਨੇ ਆਪਣੇ ਜਿਹੜੇ ਇੱਥੋਂ ਦੇ ਹਾਂਜੀ ਉਹਨਾਂ ਖੇਲਣ ਕੋਲ ਬਾਹਰ ਨੂੰ ਜਾਣਾ ਹੁੰਦਾ ਕਿ ਨਹੀਂ ਜਾਈਦਾ ਖੇਲਣ ਕੋਲ ਕੀ ਖੇਲਣੇ ਕੋਲ ਇਹੀ ਗੁੱਲੀ ਡੰਡਾ ਕੁਛ ਖੇਲੀਦਾ ਜਾਂ ਕਬੱਡੀ ਕਬੱਡੀ ਮਾੜੀ ਚੰਗੀ ਖੇਲੀ ਦੀ ਬਸ ਬਾਹ ਫੜੀ ਦੀ ਔਰ ਕੁਛ ਅੱਛਾ ਬਾਹਰ ਦਾ ਵੀ ਸ਼ੌਕ ਹੈ? ਹਾਂਜੀ ਫੜ ਲਈ ਦੀ ਆ ਮਾੜੀ ਮੋਟੀ ਸਹੀ ਅੱਛਾ ਜਿਹੜੇ ਸਾਡੇ ਕੋਈ ਚੜ੍ਹਦੇ ਪੰਜਾਬ ਚ ਜਾਂ ਜਿੱਥੇ ਵੀ ਜਿੱਥੇ ਪੰਜਾਬੀ ਆਪਣੇ ਜਿਹੜੇ ਵੇਖਣ ਵਾਲੇ ਬੋਲਣ ਵਾਲੇ ਨੇ ਹਾਂਜੀ ਕਈਆਂ ਦਿਲਾਂ ਵਿੱਚ ਨਾ ਥੋੜਾ ਕੋ ਹੈਗਾ ਹੈ ਉਹ ਹੁੰਦਾ ਨੇ ਇੱਕ ਮਾਈਂਡ ਉਹਨਾਂ ਦਾ ਥੋੜਾ ਉਹਨਾਂ ਉਹ ਹੈ ਕਿ ਪਤਾ ਨਹੀਂ ਯਾਰ ਜਿਹੜੇ ਉਧਰ ਸਾਡੇ ਰਹਿੰਦੇ ਨੇ ਹਾਂਜੀ ਸਿੱਖ ਜਾਂ ਹਿੰਦੂ ਹਾਂ ਕਿਤੇ ਕਿਤੇ ਰਹਿ ਰਹੇ ਜਿਵੇਂ ਤੁਸੀਂ ਆਪਣੇ ਪੂਰੇ ਪਿੰਡ ਦੇ ਵਿੱਚ ਆ ਮੁਸਲਮਾਨਾਂ ਦੇ ਇੱਕ ਘਰ ਇਕੱਠਾ ਰਹਿ ਰਹੇ ਹੋ ਹਾਂਜੀ ਉਹਨਾਂ ਦੇ ਦਿਨ ਚ ਪਤਾ ਨਹੀਂ ਕੀ ਉਹਨਾਂ ਨਾਲ ਹੁੰਦਾ ਹਾਂ ਤੇ ਤੁਹਾਡੇ ਨਾਲ ਕਿਵੇਂ ਦੀ ਇੱਧਰ ਪਿੰਡ ਦੇ ਮੁਸਲਮਾਨ ਕੋਈ ਨਹੀਂ ਤੁਹਾਡੇ ਸਾਡੇ- ਨਾਲ ਦੇ ਉਹਨਾਂ ਦਾ ਤੁਹਾਡੇ ਨਾਲ ਕਿਵੇਂ ਦਾ ਰਵਈਆ ਕੋਈ ਨਹੀਂ ਸਹੀ ਨੇ ਸਾਡੇ ਨਾਲ ਤੇ ਜਦੋਂ ਚੰਗੇ ਜਦੋਂ ਈਦ ਆਉਂਦੀ ਮੁਸਲਮਾਨਾਂ ਦੀ ਹਾਂਜੀ ਤੁਹਾਨੂੰ ਮਿਲਦੇ ਮੁੰਦੇ ਤੁਹਾਨੂੰ ਈਦ ਆਉਂਦੀ ਮਿਲਦੇ ਨੇ ਸਾਨੂੰ ਜੋ ਸਾਰੇ ਕੱਪੜੇ ਪਾ ਕੇ ਬਾਹਰ ਨਿਕਲਦੇ ਨੇ ਹਾਂਜੀ ਹਾਂਜੀ ਜਾਈਦਾ ਬਾਹਰ ਹੁਣ ਹੁੰਦਾ ਜੇ ਤੁਹਾਡਾ ਹੁੰਦਾ ਫਿਰ ਵੀ ਤੁਹਾਨੂੰ ਮਿਲਦੇ ਮੁਲਦੇ ਨੇ ਮਿਲਦੇ ਤੁਹਾਡੀ ਨੇ ਲੋਹੜੀ ਹੋ ਗਈ ਜਾਂ ਵਿਸਾਖੀ ਜਾਂ ਹੋਰ ਵੀ ਜਿਹੜੇ ਹੁੰਦੇ ਤਾਂ ਹਾਂਜੀ ਸਹੀ ਹੈ ਨਾ ਹਾਂ ਕੁਝ ਵੇਖਣ ਵਾਲੇ ਸਾਨੂੰ ਕਹਿਣਾ ਚਾਹੋਗੇ ਹਾਂਜੀ ਕੁਝ ਕਹਿਣਾ ਚਾਹੋਗੇ ਨਹੀਂ ਬਸ ਅੱਛਾ ਮੈਂ ਗੱਲ ਸੁਣ ਤੂੰ ਝਗਣ ਬੜਾ ਡਿਆ
ਤੇ ਤੂੰ ਹੁਣ ਅਗਾਂ ਵੱਡੇ ਵੀ ਹੋਣਾ ਹੈ, ਤੇਰਾ ਵਿਆਹ ਵੀ ਇਹਨਾਂ ਨੇ ਕਰਨਾ ਹੈ, ਤੇਰੇ ਵੀ ਬਾਲ ਹੋਣੇ ਨੇ, ਸਭ ਕੁਝ ਕਰਨਾ, ਤੇ ਮੁੰਜੀ ਲਾਉਂਦਾ ਰਹੇਗਾ, ਹੈ ਨਹੀਂ ਕਿ ਨਹੀਂ ਕੁਛ ਕਰਾਂਗੇ। ਅਗਰ ਤੈਨੂੰ ਅਸੀਂ ਮੇਰੀ ਗੱਲ ਸੁਣ, ਅਗਰ ਤੈਨੂੰ ਅਸੀਂ ਚੈਨਲ ਕੋ ਬਣਾ ਦਈਏ ਹਾਂਜੀ। YouTube ਦਾ, ਬਣਾ ਦੇ। ਤੇ ਮੋਬਾਈਲ ਅਫੋਰਡ ਕਰ ਲੇਗਾ ਕਿ ਤੈਨੂੰ ਉਹ ਵੀ ਇਹੀ ਲੈ ਕੇ ਦੇਈਏ? ਨਹੀਂ ਲੈ ਲਾਂਗੇ ਫੋਨ, ਲੈ ਲਾਂਗਾ ਮੋਬਾਈਲ, ਬਣਾ ਲੇਗਾ YouTube? ਬਣਾ ਲਾਂਗੇ, ਕੋਸ਼ਿਸ਼ ਕਰਾਂਗੇ ਬਣਾਉਣ ਦੀ। ਅੱਛਾ ਚਲੋ ਸਹੀ ਹੈ ਜੀ। ਪਾਰਫਾਨ ਤੁਸੀਂ ਕੁਝ ਕਹਿਣਾ ਚਾਹੋ ਯਾਰ ਹਾਂਜੀ ਦੱਸੋ। ਆਵਾਮ ਨੂੰ? ਸਾਡਾ ਆਪਣਾ ਮੁਲਕ ਹੈ ਜੀ, ਤੇ ਸਾਡੇ ਨਾਲ ਸਾਰੇ ਚੰਗੇ ਨੇ, ਸਾਨੂੰ ਕੋਈ ਪਰੇਸ਼ਾਨੀ ਨਹੀਂ ਇੱਥੇ। ਖੈਰ ਦਿਹਾੜੀ ਛੇੜੀ ਲਾਉਂਦੇ ਆ, ਕੰਮ ਕਰਨੇ ਆ, ਖਾਣੇ ਪੀਣੇ ਸਾਡਾ ਗੁਜ਼ਾਰਾ ਹੋ ਰਿਹਾ ਨਾ? ਬੜਾ ਸੋਹਣਾ ਜੀ ਗੁਜ਼ਾਰਾ ਦਿਹਾੜੀ ਛੇੜੀ ਲਾ ਕੇ ਹੁੰਦਾ ਪਿਆ। ਸਹੀ ਹਾਂਜੀ ਚਲੋ ਜੀ, ਬੜੀ ਮਿਹਰਬਾਨੀ ਤੁਹਾਡੀ ਭਾਈ। ਠੀਕ ਹੈ ਜਿੰਨਾ ਕੋ ਟਾਈਮ ਵਿੱਚੋਂ ਕੱਢਿਆ, ਠੀਕ ਹੈ ਜੀ, ਤੇ ਤੁਹਾਡੀ ਬੜੀ ਮਿਹਰਬਾਨੀ। ਨਾਜ਼ਰੀਨ, ਅਗਰ ਮਜ਼ੀਦ ਸਾਡੇ ਕੋਲ ਸਵਾਲ ਰਹਿ ਗਿਆ ਤੇ ਪੁੱਛ ਸਕਦੇ ਥੱਲੇ ਵੀਡੀਓ ਵਿੱਚ ਕਮੈਂਟ ਕਰਕੇ ਤੇ ਚਲੋ ਇਹ ਤੁਹਾਨੂੰ ਫਿਰ ਆਪਣੇ ਥਰੂ ਅਸੀਂ ਜਵਾਬ ਦੇ ਦਾਂਗੇ। ਸਾਡੇ ਜੋ ਜ਼ਹਿਨ 'ਚ ਸੀ ਜੋ ਕੁਝ ਉਹੀ ਸਾਰਾ ਕੁਝ ਇਹਨਾਂ ਨੂੰ ਪੁੱਛ ਲਿਆ ਤੁਹਾਡੇ ਸਾਹਮਣੇ। ਇਹਨਾਂ ਸਾਰਾ ਕੁਝ, ਸਾਨੂੰ ਕੋਈ ਐਸਾ ਪਲਾਂਟਰ ਨਹੀਂ ਹੈ ਇਹਨਾਂ ਨੇ ਕਿਹਾ ਕਿ ਤੁਸੀਂ ਇੰਝ ਕਿਹਾ ਜੀ, ਤੁਹਾਡੇ ਸਾਹਮਣੇ ਬੈਠੇ ਹੋਏ ਨੇ। ਇਹਨਾਂ ਦਾ ਅਸੀਂ ਨੰਬਰ ਸਕਰੀਨ ਤੇ ਦੇ ਦਾਂਗੇ, ਤੁਸੀਂ ਖੁਦ ਪੁੱਛਣਾ ਚਾਹੁੰਦੇ ਹੋ ਇਹਨਾਂ ਪੁੱਛ ਸਕਦੇ ਹੋ। ਸਾਡੇ ਪਿਆਰ ਮੁਹੱਬਤ ਨਾਲ ਸਾਰੇ ਰਹਿ ਰਹੇ ਨੇ, ਕੋਈ ਮਸਲਾ ਇਹ ਵੀ ਜਿੰਨਾ ਸਾਡਾ ਪਾਕਿਸਤਾਨ ਹੈ ਮੁਸਲਮਾਨਾਂ ਦਾ, ਇੰਨਾ ਹੀ ਇਹਨਾਂ ਦਾ ਵੇ। ਬਾਕੀ ਸਾਰੀਆਂ ਗੱਲਾਂ ਪੁੱਛਣੀਆਂ ਤਕਰੀਬਨ। ਤੇ ਤੁਹਾਨੂੰ ਉਮੀਦ ਹੈ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਲਾਜ਼ਮੀ ਕਰਨਾ। ਮਿਲਾਂਗੇ ਇੱਕ ਨਵੀਂ ਵੀਡੀਓ ਨਾਲ, ਤੱਕ ਮੈਨੂੰ ਦਿਓ ਇਜਾਜ਼ਤ, ਰੱਬ ਰੱਖੋ ਜੀ।